ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਸਾਡੇ ਨਾਲ ਮੈਲਬਨ ਤੋਂ ਜੁੜ ਚੁੱਕੇ ਨੇ ਜੀ ਹਾਂਜੀ ਰੇਡੀਓ ਦੇ ਪੁਨੀਤ ਢਿੰਗਰਾ ਜੀ, ਜੋ ਕਿ ਸਾਨੂੰ ਮੈਲਬਨ ਬਾਰੇ ਜਾਣਕਾਰੀ ਦੇਣਗੇ। ਪੁਨੀਤ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਇੰਡੋਜ਼ ਟੀਵੀ ਦੇ ਦਰਸ਼ਕਾਂ ਨੂੰ, ਅਤੇ ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੁਹਾਨੂੰ ਵੀ। ਪੁਨੀਤ ਜੀ, ਮੈਲਬਨ ਦੇ ਵਿੱਚ ਭੂਚਾਲ ਦੇ ਕਾਫੀ ਝਟਕੇ ਵੱਡੇ ਮਹਿਸੂਸ ਕੀਤੇ ਗਏ ਨੇ, ਸੋ ਸੁੱਖ ਸਾਂਦ ਹੈ। ਇਹ ਜਾਣਨਾ ਚਾਹਾਂਗੇ ਕਿ ਪ੍ਰਮਾਤਮਾ ਦੀ ਜਿਹੜੀ ਮਾਰ ਕੁਦਰਤੀ ਪਈ ਹੈ, ਕਿਸੇ ਜਾਨੀ ਨੁਕਸਾਨ ਦੀ ਖਬਰ ਤਾਂ ਨਹੀਂ ਹੈ ਕੋਈ? ਜੀ ਹਰਜਨ ਜੀ, ਸਵੇਰੇ ਤਕਰੀਬਨ 9:15 ਵਜੇ ਜਿਹੜੇ ਪਹਿਲੇ ਭੂਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ, ਜੋ ਲਗਭਗ 6 ਦੀ ਤੀਬਰਤਾ ਦੇ ਨਾਲ ਰਿਕਾਰਡ ਕੀਤੇ ਗਏ ਸੀ, ਲੇਕਿਨ ਉਸ ਤੋਂ ਬਾਅਦ ਉਹਨੂੰ ਘਟਾ ਕੇ 5.8 ਦੱਸ ਦਿੱਤਾ ਗਿਆ। ਅਤੇ ਇਸ ਤੋਂ ਤਕਰੀਬਨ 18 ਮਿੰਟ ਬਾਅਦ ਇੱਕ ਹੋਰ ਝਟਕਾ ਰਿਕਾਰਡ ਕੀਤਾ ਗਿਆ, ਅਤੇ ਉਸ ਤੋਂ ਬਾਅਦ ਜੀਓ ਸਾਇੰਸ ਆਸਟ੍ਰੇਲੀਆ ਇਹਨਾਂ ਵੱਲੋਂ ਕਿਹਾ ਗਿਆ ਹੈ, ਕਿਉਂਕਿ ਜਦੋਂ ਵੀ ਭੂਚਾਲ ਆਉਂਦਾ ਉਸ ਤੋਂ ਬਾਅਦ ਕੁਝ ਆਫਟਰ ਸ਼ੌਕਸ ਜ਼ਰੂਰ ਹੁੰਦੇ ਨੇ, ਤੇ ਹੁਣ ਵੀ ਇਹ ਮਹਿਸੂਸ ਕੀਤੇ ਜਾ ਸਕਦੇ ਨੇ ਆਉਂਦੇ 24 ਘੰਟੇ ਤੱਕ, ਅਤੇ ਜਾਂ ਫਿਰ ਇੱਕ ਹਫ਼ਤੇ ਦੇ ਵਿਚਕਾਰ ਵੀ ਆਫਟਰ ਸ਼ੌਕਸ ਇਸ ਭੂਚਾਲ ਦੇ ਜ਼ਰੂਰ ਆਉਣਗੇ, ਅਤੇ ਅਲਰਟ ਰਿਹਾ ਜਾਵੇ। ਇਸ ਤੋਂ ਬਾਅਦ ਤੁਸੀਂ ਨੁਕਸਾਨ ਦੀ ਗੱਲ ਕਰਦੇ ਹੋ ਤਾਂ ਹਾਂ, ਬਹੁਤ ਸਾਰੀਆਂ ਬਿਲਡਿੰਗਸ ਦਾ ਨੁਕਸਾਨ ਜ਼ਰੂਰ ਹੋਇਆ ਹੈ, ਲੇਕਿਨ ਕੋਈ ਜਾਨੀ ਨੁਕਸਾਨ ਦੀ ਅਜੇ ਤੱਕ ਖਬਰ ਨਹੀਂ ਆ ਰਹੀ। ਮੈਲਬਨ ਸਿਟੀ ਦੇ ਕਰੀਬ ਜੋ ਇੱਕ ਚੈਪਲ ਸਟਰੀਟ ਹੈ, ਕਾਫੀ ਇੱਕ ਬਹੁਤ ਵੱਡਾ ਹੱਬ ਹੈ, ਐਂਟਰਟੇਨਮੈਂਟ ਹੱਬ, ਉੱਥੇ ਇੱਕ ਪੁਰਾਣੀ ਬਿਲਡਿੰਗ ਹੈ, ਉਹ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ। ਇਸ ਤੋਂ ਇਲਾਵਾ ਅਲਟੋਨਾ, ਬੈਰਿਕ, ਕ੍ਰੈਨਬਰਨ ਤੇ ਮੈਨਸਫੀਲਡ, ਜਿੱਥੇ ਭੂਚਾਲ ਦਾ ਭੂਕੰਪ ਦਾ ਇਹ ਕੇਂਦਰ ਸੀ, ਉੱਥੇ ਵੀ ਕਾਫੀ ਜ਼ਿਆਦਾ ਜਿਹੜੀਆਂ ਨੇ ਐਮਰਜੈਂਸੀ ਕਾਲਸ ਰਿਸੀਵ ਕੀਤੀਆਂ ਗਈਆਂ ਨੇ ਕਿ ਬਿਲਡਿੰਗਸ ਦਾ ਜਾਂ ਫਿਰ ਦੁਕਾਨਾਂ ਦਾ ਥੋੜਾ ਬਹੁਤ ਨੁਕਸਾਨ ਤਾਂ ਜ਼ਰੂਰ ਹੋਇਆ ਹੈ। ਜੀ, ਨਿਊ ਸਾਊਥ ਵੇਲਜ਼, ਕੁਇਨਜ਼ਲੈਂਡ ਤੇ ਵਿਕਟੋਰੀਆ ਪਹਿਲਾਂ ਹੀ ਕੁਦਰਤੀ ਕਰੋਪੀਆਂ ਦੀ ਮਾਰ ਚੱਲ ਰਹੀ ਹੈ ਜੀ। ਸਭ ਤੋਂ ਪਹਿਲਾਂ ਜਦੋਂ ਨਿਊ ਸਾਊਥ ਵੇਲਜ਼ ਦੇ ਜੰਗਲਾਂ ਦੇ ਵਿੱਚ ਅੱਗ ਲੱਗ ਗਈ ਸੀ, ਉਸ ਤੋਂ ਬਾਅਦ ਹੜ੍ਹ ਆਏ ਤੇ ਹੁਣ ਭੂਚਾਲ ਦੇ ਝਟਕੇ। ਸੋ ਕਿਸ ਤਰ੍ਹਾਂ ਦੇਖਦੇ ਹੋ ਜੀ, ਕਿਉਂਕਿ ਕੋਵਿਡ ਦੀ ਮਾਰ ਵੀ ਵਿਕਟੋਰੀਆ ਦੇ ਵਿੱਚ ਤੇ ਨਿਊ ਸਾਊਥ ਵੇਲਜ਼ ਦੇ ਵਿੱਚ ਬੁਰੀ ਤਰ੍ਹਾਂ ਪਈ ਹੋਈ ਹੈ। ਦੁਨੀਆ ਦਾ ਮਾਹੌਲ ਕਿਸ ਤਰ੍ਹਾਂ ਹੈ, ਕਿਉਂਕਿ ਬਹੁਤ ਜ਼ਿਆਦਾ ਅਰਾਜਕਤਾ ਫੈਲੀ ਹੋਈ ਆ, ਖਾਸ ਕਰਕੇ ਜਿਹੜੇ ਬਿਲਡਰਸ ਨੇ ਸੜਕਾਂ ਤੇ ਉਤਰੇ ਹੋਏ ਨੇ ਜੀ, ਲਗਾਤਾਰ ਉਹਨਾਂ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਨੇ। ਹੁਣ ਕੀ ਖਬਰਾਂ ਨੇ? ਬਿਲਕੁਲ ਜੀ, ਇੱਕ ਤਾਂ ਬਹੁਤ ਸਾਰੇ ਨਾ ਟਵੀਟਸ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਥੋੜਾ ਮਾਹੌਲ ਜਿਹੜਾ ਗਰਮਾਇਆ ਤਾਂ ਹੋਇਆ ਹੈ, ਲੇਕਿਨ ਥੋੜਾ ਫਨੀ ਮਾਹੌਲ ਵੀ ਚੱਲ ਰਿਹਾ। ਹੁਣ ਇਹ ਕਿਹਾ ਜਾ ਰਿਹਾ ਕਿਉਂਕਿ ਕੰਸਟਰਕਸ਼ਨ ਬੰਦ ਹੈ ਵਿਕਟੋਰੀਆ ਦੇ ਵਿੱਚ 2 ਹਫ਼ਤੇ ਲਈ, ਤੇ ਉੱਪਰੋਂ ਭੂਚਾਲ ਵੀ ਆ ਚੁੱਕਾ ਹੈ ਤੇ ਬਿਲਡਿੰਗਸ ਨੁਕਸਾਨੀਆਂ ਜਾ ਚੁੱਕੀਆਂ ਨੇ। ਹੁਣ ਪਤਾ ਨਹੀਂ ਕੌਣ ਉਹਨਾਂ ਦੀ ਸਾਰ ਲਵੇਗਾ, ਕਿਉਂਕਿ ਕੰਸਟਰਕਸ਼ਨ ਵਰਕਰ ਜਿਹੜੇ ਨੇ ਉਹ ਤਾਂ ਪ੍ਰੋਟੈਸਟ ਦੇ ਉੱਤੇ ਪਹੁੰਚੇ ਹੋਏ ਨੇ। ਅਗਰ ਮੈਂ ਗੱਲ ਕਰਾਂ ਪਿਛਲੇ ਹਫ਼ਤੇ ਦੀ, ਤਾਂ ਸ਼ੁੱਕਰਵਾਰ ਨੂੰ ਲੰਚ ਬ੍ਰੇਕ ਦੇ ਦੌਰਾਨ ਬਹੁਤ ਸਾਰੇ ਜਿਹੜੇ ਟ੍ਰੇਡੀ ਸੀ ਜਾਂ ਫਿਰ ਕੰਸਟਰਕਸ਼ਨ ਵਰਕਰ ਸੀ, ਕਿਉਂਕਿ ਇਹ ਕਹਿ ਦਿੱਤਾ ਗਿਆ ਸੀ ਵਿਕਟੋਰੀਅਨ ਗਵਰਨਮੈਂਟ ਵੱਲੋਂ ਕਿ ਜਿਹੜੇ ਲੰਚ ਰੂਮਸ ਨੇ ਉਹ ਬੰਦ ਕਰ ਦਿੱਤੇ ਜਾਣਗੇ, ਅਤੇ ਟ੍ਰੇਡੀਜ਼ ਇਕੱਠੇ ਬੈਠ ਕੇ ਲੰਚ ਜਾਂ ਫਿਰ ਸਮੋਕ ਅਤੇ ਜਾਂ ਫਿਰ ਚਾਹ ਵੀ ਨਹੀਂ ਪੀ ਸਕਦੇ। ਉਹਨਾਂ ਨੇ ਆਪਣੇ ਤਰੀਕੇ ਨਾਲ ਪ੍ਰੋਟੈਸਟ ਕੀਤਾ ਤੇ ਮੈਲਬਨ ਸਿਟੀ ਦੀਆਂ ਸੜਕਾਂ ਦੇ ਬਾਹਰ ਆਪਣੇ ਟੇਬਲ, ਆਪਣੀਆਂ ਚੇਅਰਸ ਵਿਛਾ ਕੇ ਸਮੋਕ ਕਰਦੇ ਹੋਏ, ਲੰਚ ਕਰਦੇ ਹੋਏ, ਗਾਣੇ ਲਗਾ ਕੇ ਉਹਨਾਂ ਨੇ ਇਸ ਤਰੀਕੇ ਨਾਲ ਪ੍ਰੋਟੈਸਟ ਕੀਤਾ ਸੀ, ਜੋ ਕਿ ਇੱਕ ਆਈ ਥਿੰਕ ਕਿ ਚੰਗਾ ਤਰੀਕਾ ਸੀ। ਲੇਕਿਨ ਉਸ ਵਕਤ ਵੀ ਲੋਕਾਂ ਵੱਲੋਂ ਇਸ ਨੂੰ ਨੈਗੇਟਿਵਲੀ ਹੀ ਦੇਖਿਆ ਗਿਆ ਕਿ ਕਿਉਂ ਤੁਸੀਂ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ, ਕਿਉਂਕਿ ਆਮ ਲੋਕਾਂ ਦੀ ਜਿਹੜੀ ਆਵਾਜਾਈ ਹੈ ਸੜਕਾਂ ਦੇ ਵਿਚਕਾਰ ਜਦੋਂ ਕੰਮ ਕਰਤੇ ਜਾਂਦੇ ਨੇ, ਉਹ ਬਹੁਤ ਪ੍ਰਭਾਵਿਤ ਹੋਈ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਵਿਕਟੋਰੀਆ ਦੇ ਵਿੱਚ ਜਿਹੜੇ ਐਂਟੀ ਲਾਕਡਾਊਨ ਪ੍ਰੋਟੈਸਟਰਸ ਨੇ, ਉਹਨਾਂ ਨੂੰ ਰੋਕਣ ਦੇ ਲਈ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਪੁਲਿਸ ਬਲ ਦਾ ਇਸਤੇਮਾਲ ਕੀਤਾ ਗਿਆ। ਸਿਟੀ ਦੇ ਵਿੱਚ ਪਬਲਿਕ ਟਰਾਂਸਪੋਰਟ ਰੋਕ ਦਿੱਤਾ ਗਿਆ ਸੀ, ਲੇਕਿਨ ਫਿਰ ਵੀ ਈਸਟ ਮੈਲਬਨ, ਜਿੱਥੇ ਬਰਨਲੀ ਸਟਰੀਟ ਹੈ, ਉੱਥੇ ਫਿਰ ਵੀ ਹਜ਼ਾਰਾਂ ਦੇ ਤਕਰੀਬਨ ਪ੍ਰੋਟੈਸਟਰਸ ਪਹੁੰਚੇ ਅਤੇ ਪੁਲਿਸ ਨਾਲ ਉਹਨਾਂ ਦੀ ਮੁੱਠਭੇੜ ਹੋਈ। ਉਸ ਤੋਂ ਬਾਅਦ ਸੰਡੇ ਦਾ ਦਿਨ ਮੈਲਬਨ ਦੇ ਵਿੱਚ ਥੋੜਾ ਸ਼ਾਂਤੀ ਵਾਲਾ ਰਿਹਾ, ਲੇਕਿਨ ਮੰਡੇ ਨੂੰ ਜਦੋਂ ਇੱਕ ਹੋਰ ਖਬਰ ਆਉਂਦੀ ਹੈ ਕਿ ਵਿਕਟੋਰੀਅਨ ਗਵਰਨਮੈਂਟ ਹੁਣ ਇਹ ਕਹਿ ਰਹੀ ਹੈ ਕਿ ਸ਼ੁੱਕਰਵਾਰ, ਯਾਨੀ ਕਿ ਆਉਂਦੇ ਸ਼ੁੱਕਰਵਾਰ 24 ਤਰੀਕ ਤੱਕ ਇੱਕ ਡੋਜ਼ ਲੈਣੀ ਤਾਂ ਲਾਜ਼ਮੀ ਹੋਵੇਗੀ ਹੀ ਕੰਸਟਰਕਸ਼ਨ ਵਰਕਰਸ ਨੂੰ, ਅਗਰ ਉਹ ਕੰਮ ਤੇ ਆਉਣਾ ਚਾਹੁੰਦੇ ਨੇ। ਇਸ ਕਰਕੇ ਪ੍ਰੋਟੈਸਟਰਸ ਜਿਹੜੇ ਨੇ ਕੰਸਟਰਕਸ਼ਨ ਵਰਕਰਸ, ਉਹ ਹੋਰ ਜ਼ਿਆਦਾ ਭੜਕ ਗਏ, ਅਤੇ ਸੋਮਵਾਰ ਨੂੰ CFMEU ਜੋ ਇਹਨਾਂ ਦਾ ਦਫ਼ਤਰ ਹੈ, ਜੋ ਯੂਨੀਅਨਸ ਨੂੰ ਕੰਟਰੋਲ ਕਰਦੀ ਹੈ ਆਰਗੇਨਾਈਜੇਸ਼ਨ, ਉਸ ਦਫ਼ਤਰ ਦੇ ਬਾਅਦ ਕਾਫੀ ਜ਼ਿਆਦਾ ਵਾਇਲੈਂਟ ਪ੍ਰੋਟੈਸਟ ਹੋਇਆ। ਤੇ ਸੋਮਵਾਰ ਨੂੰ ਫਿਰ ਸ਼ਾਮ ਨੂੰ ਵਿਕਟੋਰੀਅਨ ਗਵਰਨਮੈਂਟ ਨੇ ਇਹ ਐਲਾਨ ਕਰ ਦਿੱਤਾ ਕਿ ਹੁਣ 2 ਹਫ਼ਤੇ ਵਾਸਤੇ ਕੰਸਟਰਕਸ਼ਨ ਸਾਈਟਸ ਵੀ ਬੰਦ ਰਹਿਣਗੀਆਂ। ਅਤੇ ਕੱਲ ਦੇ ਦਿਨ ਜੋ ਹੋਇਆ ਉਹ ਤਾਂ ਸਭ ਨੇ ਹੀ ਦੇਖਿਆ ਕਿ ਕਿਸ ਤਰੀਕੇ ਨਾਲ ਪਹਿਲਾਂ CFMEU ਦੇ ਬਾਹਰ ਪ੍ਰੋਟੈਸਟ ਹੋਇਆ, ਉਸ ਤੋਂ ਬਾਅਦ ਪਾਰਲੀਮੈਂਟ, ਸਾਰੇ ਜਿਹੜੇ ਪ੍ਰੋਟੈਸਟਰਸ ਨੇ ਹਜ਼ਾਰਾਂ ਦੇ ਕਰੀਬ ਉਹ ਪਹੁੰਚੇ, ਅਤੇ ਉਸ ਤੋਂ ਬਾਅਦ ਸਿਟੀ ਦਾ ਜਿਹੜਾ ਇੱਕ ਮੇਨ ਲਿੰਕ ਹੈ ਵੈਸਟਰਨ ਸਬਰਬਸ ਦੇ ਨਾਲ, ਵੈਸਟਗੇਟ ਫਰੀਵੇ, ਫਲਿੰਡਰ ਸਟਰੀਟ ਤੋਂ ਹੁੰਦੇ ਹੋਏ ਵੈਸਟਗੇਟ ਬ੍ਰਿਜ ਤੱਕ ਪਹੁੰਚੇ, ਅਤੇ ਵੈਸਟਗੇਟ ਬ੍ਰਿਜ ਦੇ ਉੱਤੇ ਲਾਈਵ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਉੱਥੇ ਉਹ ਡੈਨ ਐਂਡਰਿਊਜ਼, ਜੋ ਕਿ ਵਿਕਟੋਰੀਅਨ ਪ੍ਰੀਮੀਅਰ ਨੇ, ਉਹਦੇ ਅਗੇਂਸਟ ਮੰਦੀ ਸ਼ਬਦਾਵਲੀ ਵਰਤਦੇ ਹੋਏ ਨਜ਼ਰ ਆਏ, ਅਤੇ ਇਸ ਤੋਂ ਬਾਅਦ ਸਪੀਕਰਸ ਤੇ ਲਗਾ ਕੇ ਗਾਣੇ ਵੀ ਨੱਚਦੇ ਹੋਏ ਨਜ਼ਰ ਆਏ। ਅਤੇ ਲੱਗ ਰਿਹਾ ਸੀ ਕਿ ਅੱਜ ਕੁਝ ਮਾਹੌਲ ਸ਼ਾਂਤ ਹੋਵੇਗਾ, ਕਿਉਂਕਿ ਸ਼ੁਰੂਆਤ ਜਦੋਂ ਸਵੇਰੇ 10 ਵਜੇ ਦੇ ਤਕਰੀਬਨ ਇੱਕ ਛੋਟਾ ਗਰੁੱਪ ਕੁਈਨ ਐਲਿਜ਼ਾਬੈਥ ਸਟਰੀਟ ਜਿਹੜੀ ਆ, ਐਲਿਜ਼ਾਬੈਥ ਸਟਰੀਟ, ਉਸ ਤੋਂ ਬਾਅਦ ਕੁਈਨ ਵਿਕਟੋਰੀਆ ਮਾਰਕੀਟ, ਉਹਦੇ ਵੱਲ ਵਧਿਆ, ਲੇਕਿਨ ਪੁਲਿਸ ਨੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ। ਲੇਕਿਨ ਹੌਲੀ ਹੌਲੀ ਛੋਟੇ ਛੋਟੇ ਗਰੁੱਪਸ ਸਿਟੀ ਦੀਆਂ ਬਾਕੀ ਸਾਈਡਸ ਤੋਂ ਆਉਂਦੇ ਗਏ, ਅਤੇ ਹੁਣ ਇਸ ਵਕਤ
ਮੈਲਬਨ ਸੀਬੀਡੀ ਦੇ ਅੰਦਰ ਜੋ ਸ਼ਰਾਈਨ ਆਫ ਰਿਮੈਂਬਰੈਂਸ ਹੈ, ਜੋ ਇੱਕ ਵਾਰ ਮੈਮੋਰੀਅਲ ਹੈ, ਜਿਸ ਨੂੰ ਪਹਿਲਾਂ ਬਣਾਇਆ ਗਿਆ ਸੀ ਜਦੋਂ ਵਰਲਡ ਵਾਰ 1 ਦੇ ਸੈਨਿਕਾਂ ਨੂੰ ਜੋ ਸ਼ਹੀਦ ਹੋਏ ਨੇ ਉਹਨਾਂ ਨੂੰ ਸਮਰਪਿਤ, ਅਤੇ ਉਸ ਤੋਂ ਬਾਅਦ ਤਾਂ ਜਿੰਨੇ ਵੀ ਆਸਟ੍ਰੇਲੀਅਨਸ ਵਾਰ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਸਮਰਪਿਤ। ਅਤੇ ਇਸ ਵਾਰ ਮੈਮੋਰੀਅਲ ਦੇ ਉੱਤੇ ਜਾ ਕੇ ਹੁਣ ਹਜ਼ਾਰਾਂ ਹੀ ਪ੍ਰੋਟੈਸਟਰਸ ਪ੍ਰੋਟੈਸਟ ਕਰ ਰਹੇ ਨੇ, ਫਰੀਡਮ ਦੇ ਨਾਅਰੇ ਲਗਾ ਰਹੇ ਨੇ, ਅਤੇ ਹੁਣ ਪੁਲਿਸ ਵੀ ਵੱਡੀ ਫੋਰਸ ਦੇ ਵਿੱਚ, ਵੱਡੀ ਮਾਤਰਾ ਦੇ ਵਿੱਚ ਉੱਥੇ ਪਹੁੰਚ ਚੁੱਕੀ ਹੈ। ਅਤੇ ਹੁਣ ਮੈਂ ਲਾਈਵ ਦੇਖ ਰਿਹਾ ਸੀ ਤਾਂ ਇਹ ਪਤਾ ਚੱਲ ਰਿਹਾ ਸੀ ਕਿ ਪੁਲਿਸ, ਇੱਕ ਸੀਨੀਅਰ ਪੁਲਿਸ ਅਧਿਕਾਰੀ ਇਹ ਕਹਿ ਰਹੇ ਨੇ ਪ੍ਰੋਟੈਸਟਰਸ ਨੂੰ ਕਿ ਤੁਸੀਂ ਇੱਕ ਰਸਤਾ ਅਸੀਂ ਖਾਲੀ ਛੱਡ ਦਿੱਤਾ ਹੈ, ਕਿਉਂਕਿ ਪੁਲਿਸ ਨੇ ਹੁਣ ਸ਼ਰਾਈਨ ਆਫ ਰਿਮੈਂਬਰੈਂਸ ਨੂੰ ਇੱਕ ਰਿੰਗ ਬਣਾ ਲਿਆ ਹੈ ਤੇ ਘੇਰਾ ਪਾ ਲਿਆ ਹੈ। ਅਤੇ ਹੁਣ ਇਹ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਿਨ੍ਹਾਂ ਨੇ ਨਿਕਲਣਾ ਹੈ ਨਿਕਲ ਸਕਦੇ ਨੇ ਦੂਜੇ ਰਸਤੇ ਰਾਹੀਂ, ਤੇ ਉਹ ਇਸ ਤੋਂ ਬਾਹਰ ਹੋ ਜਾਣ ਅਤੇ ਅਸੀਂ ਕਿਸੇ ਨੂੰ ਵੀ ਅਰੈਸਟ ਨਹੀਂ ਕਰਾਂਗੇ। ਜੀ, ਸੋ ਉਹਨਾਂ ਦਾ ਪੁਲਿਸ ਨੇ ਕਹਿ ਦਿੱਤਾ ਕਿ ਇੱਕ ਰਸਤਾ ਜਿਹੜਾ ਅਸੀਂ ਖੋਲ ਦਿੱਤਾ ਕਿ ਜਿਨ੍ਹਾਂ ਨੇ ਜਾਣਾ ਜਾਓ, ਤੇ ਬਾਕੀ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਅਰੈਸਟ ਕਰਨ ਦੀ ਧਮਕੀ ਦਿੱਤੀ ਹੈ ਪੁਲਿਸ ਨੇ। ਨਹੀਂ, ਧਮਕੀ ਤਾਂ ਅਜੇ ਤੱਕ ਕੋਈ ਨਹੀਂ ਦਿੱਤੀ। ਅਗਰ ਕੱਲ ਦੀ ਗੱਲ ਕਰੀਏ, ਕੱਲ ਜਦੋਂ ਵੈਸਟਗੇਟ ਫਰੀਵੇ ਤੋਂ ਵਾਪਸੀ ਪ੍ਰੋਟੈਸਟਰਸ ਆ ਰਹੇ ਸੀ ਅਤੇ ਉਸ ਤੋਂ ਬਾਅਦ ਕਲੈਸ਼ ਹੋਇਆ ਸੀ, ਉਸ ਤੋਂ ਬਾਅਦ ਰਬਰ ਬੁਲੇਟਸ ਵੀ ਦਾਗੀਆਂ ਗਈਆਂ ਸੀ ਪ੍ਰੋਟੈਸਟਰਸ ਦੇ ਉੱਤੇ, ਪ੍ਰੋਟੈਸਟਰਸ ਦੇ ਵੀ ਸੱਟਾਂ ਲੱਗੀਆਂ ਸੀ। ਹਾਲਾਂਕਿ ਪਹਿਲਾਂ ਪ੍ਰੋਟੈਸਟਰਸ ਨੇ ਵੀ ਜਿਹੜੇ ਰਮ ਅਤੇ ਕੋਲਾ ਦੀਆਂ ਕੈਨਸ ਪੁਲਿਸ ਵਾਲਿਆਂ ਵੱਲ ਮਾਰੀਆਂ ਸੀ। ਇੱਕ ਰਿਪੋਰਟਰ ਦੇ ਵੀ ਸੱਟ ਲੱਗਦੀ ਹੈ, ਤੁਸੀਂ ਲਾਈਵ ਵੀਡੀਓ ਦੇ ਵਿੱਚ ਜ਼ਰੂਰ ਦੇਖਿਆ ਹੋਵੇਗਾ। ਇਸ ਤੋਂ ਇਲਾਵਾ ਫਲੇਮਸ ਜਿਹੜੀਆਂ ਨੇ, ਫਲੇਅਰਸ ਜਿਹੜੀਆਂ ਨੇ, ਅੱਜ ਵੀ ਲਾਈਟ ਅਪ ਕਰਦੇ ਨਜ਼ਰ ਆ ਰਹੇ ਨੇ। ਲੇਕਿਨ ਫਿਲਹਾਲ ਅਰੈਸਟ ਕਰਨਾ ਜਾਂ ਫਿਰ ਹੁਣ ਜਦੋਂ ਲਾਈਵ ਅਸੀਂ ਇਹ ਬੁਲੇਟਿਨ ਰਿਕਾਰਡ ਕਰ ਰਹੇ ਹਾਂ ਜਾਂ ਲਾਈਵ ਟੈਲੀਕਾਸਟ ਹੋ ਰਿਹਾ, ਉਸ ਵਕਤ ਤੱਕ ਅਜੇ ਪੁਲਿਸ ਨੇ ਇਦਾਂ ਦੀ ਕੋਈ ਧਮਕੀ ਨਹੀਂ ਦਿੱਤੀ ਅਤੇ ਕੋਈ ਵੀ ਬਲ ਦਾ ਪ੍ਰਯੋਗ ਅਜੇ ਤੱਕ ਪੁਲਿਸ ਵੱਲੋਂ ਨਹੀਂ ਕੀਤਾ ਗਿਆ। ਕੱਲ ਜਿੰਨੇ ਵੀ ਪ੍ਰੋਟੈਸਟਰ ਸਨ ਕਾਫੀ ਵਾਇਲੈਂਟ ਹੋਏ ਸਨ, ਕਿਉਂਕਿ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਤਾਂ ਪੁਲਿਸ ਵੱਲ ਉਹਨਾਂ ਨੇ, ਜਿੱਦਾਂ ਕਿ ਤੁਸੀਂ ਦੱਸਿਆ, ਕਿ ਟਿਨ ਜਿਹੜੇ ਹੈਗੇ ਨੇ, ਕੇਨ, ਆਪਾਂ ਕੋਕ ਦੇ ਜਾਂ ਕਿਸੇ ਵੀ ਸੌਫਟ ਡਰਿੰਕ ਤੇ ਉਹਨਾਂ ਨੇ ਮਾਰਨੇ ਸ਼ੁਰੂ ਕਰ ਦਿੱਤੇ ਸੀ। ਖਾਸ ਕਰਕੇ ਜਿਹੜੇ ਵੀ ਜਰਨਲਿਸਟ ਉਹਨਾਂ ਦੀ ਇੰਟਰਵਿਊ ਕਰਨਾ ਚਾਹੁੰਦੇ ਸਨ, ਉਹਨਾਂ ਲਈ ਵੀ ਉਹ ਫੈਂਡ ਹੋ ਚੁੱਕੇ ਸਨ, ਓਫੈਂਸਿਵ ਹੋ ਕੇ ਗੱਲਬਾਤ ਕਰਦੇ ਸਨ, ਉਹਨਾਂ ਤੇ ਵੀ ਉਹਨਾਂ ਨੇ ਵਰਾਈਆਂ ਨੇ ਬੋਤਲਾਂ। ਸੋ ਹੁਣ ਸਰਕਾਰ ਦਾ ਕੀ ਕਹਿਣਾ ਹੈ ਜੀ? ਸਰਕਾਰ ਵੱਲੋਂ ਕੋਈ ਅਜਿਹੀ ਜਿਹੜੀ ਟੀਕਾ ਟਿੱਪਣੀ ਕੀਤੀ ਗਈ ਹੈ ਕਿ ਬਿਲਡਰਸ ਜਿਹੜਾ ਪ੍ਰੋਟੈਸਟ ਨੂੰ ਸ਼ਾਂਤ ਕਰਨ ਲਈ ਕੁਝ ਸਰਕਾਰ ਵੱਲੋਂ? ਹਰਜਨ ਜੀ, ਕੱਲ ਦੀ ਸ਼ਾਮ ਇਹ ਸਰਕਾਰ ਵੱਲੋਂ ਆਇਆ ਸੀ, ਪੁਲਿਸ ਕਮਿਸ਼ਨਰ ਵੱਲੋਂ ਵੀ ਆਇਆ ਸੀ ਕਿ ਅਸੀਂ ਅੱਜ ਦੇ ਦਿਨ, ਯਾਨੀ ਕਿ ਬੁੱਧਵਾਰ ਦੇ ਦਿਨ, ਥੋੜਾ ਸਖਤੀ ਅਪਣਾਵਾਂਗੇ ਅਤੇ ਹੁਣ ਅਸੀਂ ਇਹ ਚੀਜ਼ ਨਹੀਂ ਹੋਣ ਦਿਆਂਗੇ। ਲੇਕਿਨ ਇਹ ਚੀਜ਼ ਕਿਤੇ ਵੀ ਨਜ਼ਰ ਨਹੀਂ ਆ ਰਹੀ ਅਤੇ ਸਰਕਾਰ ਵੱਲੋਂ ਅਜੇ ਤੱਕ ਵੀ ਕੋਈ ਬਿਆਨ ਨਹੀਂ ਆਇਆ ਅਤੇ ਇਹ ਲੱਗ ਰਿਹਾ ਜਿਵੇਂ ਸਰਕਾਰ ਨੂੰ ਲੱਗ ਰਿਹਾ ਹੋਵੇ ਕਿ ਜਿਵੇਂ ਕੁਝ ਹੋ ਹੀ ਨਹੀਂ ਰਿਹਾ ਹੈ ਕਿਤੇ ਵੀ। ਉਹ ਇੱਕ ਸ਼ਾਂਤ ਤਰੀਕੇ ਨਾਲ ਆਪਣਾ ਕੰਮ ਕਰ ਰਹੀ ਹੈ ਜੋ ਵੀ ਚੱਲ ਰਿਹਾ ਹੈ। ਲੇਕਿਨ ਪ੍ਰੋਟੈਸਟ ਦੇ ਉੱਤੇ ਸਰਕਾਰ ਵੱਲੋਂ ਅਜੇ ਤੱਕ ਸਿਰਫ ਸੋਮਵਾਰ ਨੂੰ ਹੀ ਅਪਡੇਟ ਸੀ ਕਿ ਕੰਸਟਰਕਸ਼ਨ ਵਰਕ ਬੰਦ ਕਰ ਦਿੱਤਾ ਜਾਵੇਗਾ। ਲੇਕਿਨ ਹੁਣ ਕੀ ਜਿਹੜਾ ਵੈਕਸੀਨੇਸ਼ਨ ਦਾ ਇਹਨਾਂ ਨੂੰ ਫੋਰਸ ਕੀਤਾ ਗਿਆ ਸੀ ਕਿ ਸ਼ੁੱਕਰਵਾਰ ਤੱਕ ਇੱਕ ਪਹਿਲੀ ਡੋਜ਼ ਲੈਣੀ ਹੈ, ਉਹਦੇ ਬਾਰੇ ਵੀ ਅਜੇ ਤੱਕ ਉਸ ਤੋਂ ਬਾਅਦ ਕੋਈ ਬਿਆਨ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। ਪੁਨੀਤ ਜੀ, ਗੱਲ ਕਰਦੇ ਆਮ ਲੋਕਾਂ ਦੀ, ਕਿਉਂਕਿ ਕੰਸਟਰਕਸ਼ਨ ਜਿੰਨਾ ਵੀ ਵਰਕ ਹੁੰਦਾ ਹੈ ਇਹ ਲੇਬਰਸ ਦੇ ਨਾਲ ਜੁੜਿਆ ਹੁੰਦਾ ਹੈ। ਸੋ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਮੈਲਬਰਨ ਵਿਕਟੋਰੀਆ ਦੀ ਜਿਹੜੀ ਜਿੰਨੇ ਵੀ ਆਵਾਮ ਜਨਤਾ ਹੈਗੀ ਆ, ਉਹ ਪਹਿਲਾਂ ਹੀ ਇੰਨੇ ਸਟ੍ਰੈਸ ਦੇ ਵਿੱਚ ਆ, ਖਾਸ ਕਰਕੇ ਜਿਨ੍ਹਾਂ ਨੇ ਹੁਣ ਇਸ ਸਮੇਂ ਆਪਣੇ ਘਰ ਬਣਾਉਣੇ ਹੋਣਗੇ ਜਾਂ ਜਿਨ੍ਹਾਂ ਦੇ ਬਣਦੇ ਹੋਣਗੇ, ਉਹਨਾਂ ਦਾ ਕੰਮ ਰੁਕ ਜਾਣਾ, ਉਹ ਇੱਕ ਜਿਵੇਂ ਕਹਿ ਲਈਏ ਨਾ ਜੀ ਵੀ ਜਲੇ ਦੇ ਉੱਤੇ ਨਮਕ ਪਾਉਣ ਵਾਲੀ ਗੱਲ ਹੈ। ਬਿਲਕੁਲ ਜੀ, ਇਹ ਗੱਲ ਸੱਚ ਹੈ। ਤੇ ਹਰਜਨ ਜੀ, ਜਿਵੇਂ ਕਿ ਬਹੁਤ ਸਾਰੇ ਲੋਕਾਂ ਦਾ ਤੇ ਇਹ ਵੀ ਵਿਊ ਪੁਆਇੰਟ ਸਾਹਮਣੇ ਆ ਰਿਹਾ ਕਿ ਅਗਰ ਜਿਹੜੇ ਫਰੰਟ ਲਾਈਨ ਵਰਕਰਸ ਨੇ, ਜਿਵੇਂ ਕਿ ਹਸਪੀਟਲ ਇੰਡਸਟਰੀ ਦੇ ਵਿੱਚ ਨੇ, ਮੈਡੀਕਲ ਇੰਡਸਟਰੀ ਦੇ ਵਿੱਚ ਨੇ, ਉਹਨਾਂ ਨੇ ਆਪਣੀਆਂ ਦੋ ਜੈਬਸ ਕਦੋਂ ਦੀਆਂ ਲੈ ਲਈਆਂ ਹੋਈਆਂ ਨੇ ਅਤੇ ਉਹ ਕੋਵਿਡ ਪੇਸ਼ੈਂਟਸ ਦੇ ਨਾਲ ਖੜ ਕੇ ਆਪਣੀ ਜ਼ਿੰਦਗੀ ਨੂੰ ਵੀ ਰਿਸਕ 'ਚ ਪਾ ਕੇ ਲੜ ਰਹੇ ਨੇ। ਅਤੇ ਜਦੋਂ ਕਿ ਬਹੁਤ ਸਾਰੇ ਜਿਹੜੇ ਕਾਮੇ ਨੇ, ਬਹੁਤ ਸਾਰੇ ਹੋਰ ਜਿਹੜੇ ਨਾਨ ਅਸੈਂਸ਼ੀਅਲ ਵਰਕ ਵਾਲੇ, ਉਹ ਘਰਾਂ 'ਚ ਬੈਠੇ ਨੇ, ਉਹਨਾਂ ਨੂੰ ਇੰਨੀ ਜ਼ਿਆਦਾ ਸਟ੍ਰੈਸ ਹੈ, ਜਦਕਿ ਕੰਸਟਰਕਸ਼ਨ ਵਰਕਰ ਨੂੰ ਤਾਂ ਕੰਮ ਵੀ ਮਿਲ ਰਿਹਾ ਹੈ ਅਤੇ ਇਹਨਾਂ ਨੂੰ ਚੰਗਾ ਭਲਾ ਪੈਸਾ ਵੀ ਮਿਲ ਰਿਹਾ, ਫਿਰ ਵੀ ਇੰਨੇ ਜ਼ਿਆਦਾ ਪ੍ਰਿਵਿਲੇਜ ਹੋਣ ਦੇ ਬਾਵਜੂਦ ਵੀ ਇਹ ਇਸ ਤਰੀਕੇ ਦਾ ਪ੍ਰੋਟੈਸਟ ਕਰਦੇ ਨੇ ਅਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਫਿਰ ਖਤਰੇ 'ਚ ਪਾਉਂਦੇ ਨੇ। ਕਿਉਂਕਿ ਮੈਲਬਰਨ ਦੇ ਵਿੱਚ, ਐਜ਼ ਯੂ ਨੋ, ਵਿਕਟੋਰੀਆ ਦੇ ਵਿੱਚ ਵੀ ਕੋਵਿਡ ਕੇਸਿਸ ਵੀ ਰਾਈਜ਼ ਦੇ ਉੱਤੇ ਨੇ, ਵੱਧਦੇ ਹੀ ਜਾ ਰਹੇ ਨੇ। ਤੇ ਇਹ ਵੀ ਲੋਕਾਂ ਵੱਲੋਂ ਇਹ ਬਿਆਨ ਆ ਰਹੇ ਨੇ ਕਿ ਇਹ ਬਹੁਤ ਗਲਤ ਚੀਜ਼ ਹੋ ਰਹੀ ਹੈ। ਲੇਕਿਨ ਉੱਥੇ ਹੀ ਇੱਕ ਧੜਾ ਇਹ ਵੀ ਹੈ ਜੋ ਐਂਟੀ ਵੈਕਸਰ ਹੈ ਜਾਂ ਫਿਰ ਐਂਟੀ ਲਾਕਡਾਊਨ ਪ੍ਰੋਟੈਸਟਰਸ ਨੇ, ਉਹ ਕਹਿ ਰਹੇ ਨੇ ਕਿ ਨਹੀਂ, ਚਲੋ ਸ਼ੁਕਰ ਹੈ ਕੋਈ ਤਾਂ ਸਰਕਾਰ ਦੇ ਅਗੇਂਸਟ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜਨ ਵਾਲਾ ਸਾਡੇ ਨਾਲ ਕੋਈ ਹੁਣ ਤਾਂ ਆਇਆ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਪੁਨੀਤ ਜੀ ਸਾਰੀ ਜਾਣਕਾਰੀ ਦੇ ਲਈ। ਜੀ ਬਹੁਤ ਬਹੁਤ ਸ਼ੁਕਰੀਆ ਹਰਜਨ ਜੀ, ਥੈਂਕ ਯੂ। ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚੱਲਿਆ ਇਜਾਜ਼ਤ ਲੈਣ ਦਾ। ਧੰਨਵਾਦ।